ਹੱਸੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਦੋਸਤੋ, ਹਰ ਜਿਹੜਾ ਲੇਖਕ ਹੈ, ਰਚਨਹਾਰ ਹੈ, ਉਹਦੀ ਇਹ ਖਾਹਿਸ਼ ਹੁੰਦੀ ਹੈ ਕਿ ਉਹਨੂੰ ਵੱਧ ਤੋਂ ਵੱਧ ਸਨਮਾਨਿਆ ਜਾਵੇ, ਉਹਦੀਆਂ ਲਿਖਤਾਂ ਨੂੰ ਪੜ੍ਹਿਆ ਜਾਵੇ। ਉਹਦਾ ਇਹ ਸੁਪਨਾ ਹੁੰਦਾ ਕਿ ਹਰ ਬੰਦੇ ਦੀ ਜ਼ੁਬਾਨ ਤੇ ਉਹਦੀ ਲਿਖਤ ਦੀ ਚਰਚਾ ਹੋਵੇ। ਹਰ ਛੋਟਾ ਵੱਡਾ ਐਵਾਰਡ, ਹਰ ਛੋਟੀ ਵੱਡੀ ਸ਼ਾਬਾਸ਼ੇ ਦਾ ਉਹ ਆਪਣੇ ਆਪ ਨੂੰ ਹੱਕਦਾਰ ਸਮਝਦਾ। ਤੇ ਇਹ ਵੀ ਗੱਲ ਹੈ ਕਿ ਹਰ ਸਿਰਜਣਹਾਰਾ, ਹਰ ਲੇਖਕ ਬੜਾ ਇੱਕ ਸੰਜੀਦਾ ਕਿਸਮ ਦਾ ਇਨਸਾਨ ਹੁੰਦਾ। ਉਹ ਬੜਾ ਆਮ ਲੋਕਾਂ ਨਾਲੋਂ ਉਹਦਾ ਇਹ ਫਰਕ ਹੁੰਦਾ ਕਿ ਉਹ ਹਰ ਚੀਜ਼ ਨੂੰ ਗਹੀਨਤਾ ਦੇ ਨਾਲ, ਹਰ ਚੀਜ਼ ਨੂੰ ਡੂੰਘਾਈ ਦੇ ਨਾਲ, ਹਰ ਚੀਜ਼ ਨੂੰ ਜਜ਼ਬਾਤਾਂ ਦੇ ਨਾਲ ਦੇਖਦਾ, ਪਰਖਦਾ ਤੇ ਉਹਨੂੰ ਸ਼ਬਦੀ ਰੂਪ ਦਿੰਦਾ। ਪਰ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੱਕ ਅਜਿਹੀ ਲੇਖਕਾ ਦੀ ਜਿਹਨੂੰ ਇਹ ਪਤਾ ਲੱਗਿਆ ਕਿ ਇਹ ਜਿਹੜਾ ਅਵਾਰਡ ਫੰਕਸ਼ਨ ਹੋ ਰਿਹਾ ਵਾ, ਜਿੱਥੇ ਮੈਨੂੰ ਅਵਾਰਡ ਦਿੱਤਾ ਜਾਣਾ, ਤਾਂ ਇਹ ਫੰਕਸ਼ਨ ਅਡਾਨੀ ਨੇ ਸਪਾਂਸਰ ਕੀਤਾ ਇਹਨੂੰ, ਤਾਂ ਉਸ ਨੇ ਉਹ ਅਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ, ਉੱਥੇ ਸ਼ਿਰਕਤ ਕਰਨ ਤੋਂ ਨਾ ਕਰ ਦਿੱਤੀ। ਤੇ ਇਹ ਉਹਨਾਂ ਹਜ਼ਾਰਾਂ ਲੋਕਾਂ ਦੇ ਲਈ, ਹਜ਼ਾਰਾਂ ਲੱਖਾਂ ਲੋਕਾਂ ਦੇ ਲਈ ਸਬਕ ਹੈ ਜਿਹੜੇ ਨਿੱਕੇ ਨਿੱਕੇ ਅਵਾਰਡ ਲੈਣ ਦੀ ਖਾਤਰ, ਜਿਹੜੇ ਨਿੱਕੇ ਨਿੱਕੇ ਫੰਕਸ਼ਨਾਂ ਦੇ ਵਿੱਚ ਸਿਰਫ ਰੀਬਨ ਕੱਟਣ ਦੀ ਖਾਤਰ ਕੁਝ ਚੰਦ ਰਸੂਖਦਾਰਾਂ, ਚੰਦ ਲੀਡਰਾਂ, ਅਫਸਰਸ਼ਾਹੀ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਨੇ। ਤੇ ਇਹ ਉਹਨਾਂ ਲੋਕਾਂ ਦੇ ਲਈ ਸਬਕ ਆ ਜਿਹੜੇ ਇਹਨਾਂ ਕੰਮਾਂ ਪਿੱਛੇ ਨਿੱਕੇ ਨਿੱਕੇ ਅਵਾਰਡ ਖਾਤਰ, ਨਿੱਕੇ ਨਿੱਕੇ ਮੋਮੈਂਟੋ ਲੈਣ ਖਾਤਰ, ਨਿੱਕੇ ਨਿੱਕੇ ਮੈਡਲ ਜੇ ਲੈਣ ਖਾਤਰ ਲੋਕਾਂ ਦੀ ਚਾਪਲੂਸੀ ਕਰਦੇ ਨੇ। ਤੇ ਉਹਨਾਂ ਦਾ ਕੋਈ ਅਖਲਾਕ ਨਹੀਂ ਹੁੰਦਾ, ਕੋਈ ਆਈਡੀਓਲੋਜੀ ਨਹੀਂ ਹੁੰਦੀ, ਕੋਈ ਸਿਧਾਂਤ ਨਹੀਂ ਹੁੰਦਾ। ਬਸ ਉਹਨਾਂ ਨੂੰ ਇਹ ਹੁੰਦਾ ਕਿ 4 ਤਾੜੀਆਂ ਵੱਜ ਜਾਣ, 4 ਫੋਟੋਆਂ ਲੈ ਜਾਣ ਤੇ ਸਾਡੀ ਬੱਲੇ ਬੱਲੇ। ਪਰ ਲੇਖਕ ਜਿਹੜਾ ਸੰਜੀਦਾ ਲੇਖਕ ਹੈ, ਜਿਹੜਾ ਵਾਕਈ ਜ਼ਹਿਨੀਅਤ ਰੱਖਦਾ, ਜਿਹਦੇ ਸ਼ਬਦਾਂ ਦੇ ਵਿੱਚ ਜਿਹੜਾ ਕਿਸੇ ਨਾ ਕਿਸੇ ਆਈਡੀਓਲੋਜੀ ਨੂੰ ਪਰਨਾਇਆ ਹੋਇਆ, ਜਿਹਦੀ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਕੋਈ ਐਥਿਕ ਹੈ, ਕੋਈ ਸਿਧਾਂਤ ਹੈ, ਉਹ ਇਹਨਾਂ ਚੀਜ਼ਾਂ ਦੇ ਨਾਲੋਂ ਜੁਦਾ ਹੁੰਦਾ। ਇਹ ਜਿਹੜੀ ਕਵਿੱਤਰੀ ਹੈ, ਤਾਮਿਲ ਕਵਿੱਤਰੀ ਹੈ, ਉਹਨਾਂ ਦਾ ਨਾਮ ਹੈ ਸੁਕੀਰਤ ਰਾਣੀ। ਤੇ ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਨੇ, ਜਦੋਂ ਮੈਂ ਇਹਨਾਂ ਦੇ ਬਾਰੇ ਦੱਸਾਂਗੇ, ਪਰ ਇਹਨਾਂ ਨੇ ਕੀ ਹੋਇਆ ਸੀਗਾ, ਪਿਛਲੇ ਦਿਨਾਂ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਇਹਨੂੰ ਸੱਦਾ ਦਿੱਤਾ ਗਿਆ ਸੀਗਾ। ਇਹ ਸਮਾਗਮ ਇੰਡੀਅਨ ਐਕਸਪ੍ਰੈਸ ਅਖਬਾਰ ਨੇ ਕਰਾਇਆ ਸੀਗਾ। ਤੇ ਇਹ ਸਮਾਗਮ ਦੇ ਵਿੱਚ ਜਦੋਂ ਇਸ ਬੀਬੀ ਨੂੰ ਸੱਦਾ ਦਿੱਤਾ ਗਿਆ, ਕਵਿੱਤਰੀ ਨੂੰ ਸੱਦਾ ਦਿੱਤਾ ਗਿਆ, ਤਾਮਿਲ ਕਵਿੱਤਰੀ ਸੁਕੀਰਤ ਰਾਣੀ ਨੂੰ, ਤਾਂ ਇਹਨੇ ਜਦੋਂ ਇਹਨੂੰ ਪਤਾ ਲੱਗਿਆ ਕਿ ਇਹਦਾ ਜਿਹੜਾ ਜਿਹੜਾ ਸਪਾਂਸਰ ਕਰ ਰਿਹਾ ਉਹ ਅਡਾਨੀ ਹੈ, ਤੇ ਇਹਨੇ ਇਹ ਅਵਾਰਡ ਫੰਕਸ਼ਨ ਦੇ ਵਿੱਚ ਜਾਣ ਤੋਂ ਹੀ ਨਾ ਕਰ ਦਿੱਤੀ। ਸੱਦਿਆ ਗਿਆ ਸੀਗਾ ਹੋਰ ਵੀ ਜਿਹੜੀਆਂ 12 ਔਰਤਾਂ ਨੂੰ ਦੇਵੀ ਪੁਰਸਕਾਰ ਦੇਣਾ ਸੀਗਾ। ਉਹਦੇ ਵਿੱਚ ਵਿਗਿਆਨਕ ਗਗਨਦੀਪ ਕੰਗ, ਭਾਰਤ ਨਾਟਿਅਮ ਨਿਤਾਂਗਣਾ, ਪ੍ਰਿਯਦਰਸ਼ਨ ਗੋਵਿੰਦ, ਸਮਾਜ ਸੇਵਕਾ ਰਾਧਿਕਾ ਸਥਾਨ ਕ੍ਰਿਸ਼ਨਾ, ਸਕਵੈਸ਼ ਖਿਡਾਰਨ ਜੋਸ਼ਨਾ ਚਨੱਪਾ ਵੀ ਸ਼ਾਮਲ ਸੀਗੇ। ਤੇ ਸੁਕੀਰਤ ਰਾਣੀ ਨੇ ਦਲਿਤ ਸਾਹਿਤ ਦੇ ਵਿੱਚ ਉਸ ਦੇ ਯੋਗਦਾਨ ਲਈ ਪੁਰਸਕਾਰ ਦੇਣ ਵਾਸਤੇ ਚੁਣਨ ਦੇ ਲਈ ਨਿਊ ਇੰਡੀਅਨ ਐਕਸਪ੍ਰੈਸ ਦਾ ਧੰਨਵਾਦ ਕੀਤਾ। ਪਰ ਨਾਲ ਹੀ ਸਮਾਗਮ ਤੋਂ ਪਹਿਲਾਂ ਸਪਸ਼ਟ ਕਰ ਦਿੱਤਾ ਕਿ ਜਿਹੜੀ ਸਿਆਸਤ ਬਾਰੇ ਮੈਂ ਬੋਲਦੀ ਹਾਂ ਤੇ ਜਿਨ੍ਹਾਂ ਵਿਚਾਰਧਾਰਾਵਾਂ ਦੇ ਵਿੱਚ ਵਿਸ਼ਵਾਸ ਰੱਖਦੀ ਹਾਂ, ਉਸ ਦੇ ਲਈ ਅਜਿਹੇ ਕਿਸੇ ਸੰਗਠਨ, ਜਥੇਬੰਦੀ ਜਾਂ ਅਜਿਹੇ ਕਿਸੇ ਸਮਾਗਮ ਦੇ ਵਿੱਚ ਪੁਰਸਕਾਰ ਹਾਸਲ ਕਰਨ ਦੇ ਨਾਲ ਮੈਨੂੰ ਖੁਸ਼ੀ ਨਹੀਂ ਹੋਵੇਗੀ ਜਿਸ ਨੂੰ ਅਡਾਨੀ ਗਰੁੱਪ ਵੱਲੋਂ ਆਰਥਿਕ ਤੌਰ ਤੇ ਸਹਿਯੋਗ ਦਿੱਤਾ ਜਾ ਰਿਹਾ। ਇਸ ਦੇ ਲਈ ਮੈਂ ਦੇਵੀ ਪੁਰਸਕਾਰ ਸਵੀਕਾਰ ਕਰਨ ਤੋਂ ਇਨਕਾਰ ਕਰਦੀ ਹਾਂ। ਤੁਹਾਡੀਆਂ ਇਹ ਚੀਜ਼ਾਂ ਕਿ ਤੁਸੀਂ ਦਿਮਾਗੀ ਤੌਰ ਤੇ ਕਿੰਨੇ ਸੰਜੀਦਾ ਹੋ, ਤੁਸੀਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ, ਤੁਹਾਡੀ ਆਈਡੀਓਲੋਜੀ ਕੀ ਹੈ, ਤੁਹਾਡੀ ਜ਼ਹਿਨੀਅਤ ਕੀ ਹੈ, ਤੁਸੀਂ ਕਿਸ ਸਿਧਾਂਤ ਨੂੰ ਪਰਨਾਏ ਹੋਏ ਹੋ, ਤੁਹਾਡਾ ਮੋਰਲ ਸਟੈਂਡ ਕੀ ਹੈ, ਮੋਰਲ ਸਟੈਂਡ ਕੀ ਹੈ, ਤੁਹਾਡੇ ਐਥਿਕਸ ਕੀ ਨੇ, ਇਹ ਤੁਹਾਨੂੰ ਲੋਕਾਂ ਨਾਲੋਂ ਜੁਦਾ ਇੱਕ ਵੱਖਰੀ ਕਤਾਰ ਦੇ ਵਿੱਚ ਖੜੇ ਕਰਦੇ ਨੇ। ਤੇ ਹਜ਼ਾਰਾਂ ਲੱਖਾਂ ਉਹਨਾਂ ਲੋਕਾਂ ਨੂੰ ਲਾਹਨਤ ਹੈ ਜਿਹੜੇ ਛੋਟੇ ਛੋਟੇ ਅਵਾਰਡ ਫੰਕਸ਼ਨਾਂ ਪਿੱਛੇ ਸਰਕਾਰਾਂ ਦੀਆਂ, ਬਿਊਰੋਕ੍ਰੇਸੀ ਦੀਆਂ ਜਾਂ ਰਸੂਖਦਾਰਾਂ ਦੀਆਂ, ਧਨਾਡਾਂ ਦੀਆਂ ਚਾਪਲੂਸੀਆਂ ਕਰਦੇ ਨੇ। ਪਰ ਸਦਕੇ ਜਾਈਏ ਕਵਿੱਤਰੀ ਸੁਕੀਰਤ ਰਾਣੀ ਜੀ ਦੇ, ਜਿਨ੍ਹਾਂ ਨੇ ਇਹ ਕਹਿ ਕੇ ਠੋਕਰ ਮਾਰ ਦਿੱਤੀ ਕਿ ਇਹ ਜਿਹੜਾ ਇਹਨੂੰ ਆਰਥਿਕ ਸਹਿਯੋਗ ਕਰ ਰਿਹਾ, ਉਹਦੇ ਨਾਲ ਮੇਰੀ ਆਈਡੀਓਲੋਜੀ ਮੈਚ ਨਹੀਂ ਕਰਦੀ। ਇਸ ਕਰਕੇ ਮੈਂ ਇਹ ਅਵਾਰਡ ਲੈਣ ਤੋਂ ਨਾ ਕਰਦੀ ਹਾਂ। ਬਹੁਤ ਘੱਟ ਲੋਕਾਂ ਦੇ ਵਿੱਚ ਇਹ ਜ਼ਿਗਰਾ ਹੁੰਦਾ। ਉਹ ਟੀਚਰ ਨੇ, ਪੜ੍ਹਾਉਂਦੇ ਨੇ, ਤੇ ਉਹਨਾਂ ਦੇ 6 ਕਵਿਤਾ ਸੰਗ੍ਰਹਿ ਜਿਹੜੇ ਆ ਛਪ ਚੁੱਕੇ ਨੇ। ਉਹਨਾਂ ਦਾ ਜਿਹੜਾ ਸਾਹਿਤਕ ਕਾਰਜ ਹੈ, ਖਾਸ ਕਰਕੇ ਤਾਮਿਲਨਾਡੂ ਦੇ ਵਿੱਚ, ਉਹ ਦਲਿਤ ਔਰਤਾਂ ਦੇ ਹੱਕਾਂ ਦੇ ਵਿੱਚ ਲਿਖਦੇ ਨੇ। ਉਹ ਦਿਲੋਂ ਉਹਨਾਂ ਦੇ ਨਾਲ ਜੁੜਾਅ ਮਹਿਸੂਸ ਕਰਦੇ ਨੇ। ਸੁਕੀਰਤ ਰਾਣੀ ਦਲਿਤ ਔਰਤਾਂ ਦੇ ਹੱਕਾਂ ਦੇ ਵਿੱਚ ਲਿਖਦੇ ਨੇ। ਵਿਵਾਦਾਂ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਘਿਰੇ ਅਡਾਨੀ ਗਰੁੱਪ ਵੱਲੋਂ ਸਪਾਂਸਰ ਸਮਾਗਮ ਦੇ ਵਿੱਚ ਪੁਰਸਕਾਰ ਲੈਣ ਤੋਂ ਸੁਕੀਰਤ ਰਾਣੀ ਵਰਗੀ ਕਵਿੱਤਰੀ ਹੀ ਇਨਕਾਰ ਕਰ ਸਕਦੀ ਹੈ, ਜਿਹੜੀ ਸਮਝਦੀ ਹੈ ਕਿ ਦੇਸ਼ ਦੇ ਵਿੱਚ ਗਰੀਬਾਂ ਤੇ ਮਜ਼ਦੂਰਾਂ ਦੇ ਦੁੱਖਾਂ ਦੇ ਲਈ ਕਾਰਪੋਰੇਟ ਘਰਾਣੇ ਤੇ ਉਹਨਾਂ ਦੀ ਹਮਾਇਤ ਕਰਨ ਵਾਲੀਆਂ ਸਰਕਾਰਾਂ ਹੀ ਜ਼ਿੰਮੇਵਾਰ ਨੇ। ਸੁਕੀਰਤ ਰਾਣੀ ਦੀਆਂ ਕਵਿਤਾਵਾਂ ਜਦੋਂ ਦਿੱਲੀ ਯੂਨੀਵਰਸਿਟੀ ਨੇ 2021 ਦੇ ਵਿੱਚ ਸਿਲੇਬਸ ਤੋਂ ਹਟਾ ਦਿੱਤੀਆਂ ਸਨ ਤਾਂ ਉਹਦੀ ਵਿਆਪਕ ਆਲੋਚਨਾ ਹੋਈ ਸੀ। ਉਦੋਂ ਉਸਨੇ ਕਿਹਾ ਸੀਗਾ, ਇਸੇ ਤਰ੍ਹਾਂ ਕਿਸੇ ਮਹਿਲਾ ਦੇ ਸਰੀਰ ਨੂੰ ਸ਼ਕਤੀਆਂ ਵੱਲੋਂ ਜਾਣਬੁੱਝ ਕੇ ਅਣਦੇਖਿਆ ਤੇ ਤਬਾਹ ਕਰ ਦਿੱਤਾ ਜਾਂਦਾ ਹੈ।
ਉਹ ਕਹਿੰਦੇ ਕਿ ਮੈਨੂੰ ਯਕੀਨਨ ਹੈਰਾਨੀ ਨਹੀਂ ਹੋਈ ਕਿ ਕਵਿਤਾਵਾਂ ਹਟਾ ਦਿੱਤੀਆਂ ਗਈਆਂ। ਸਾਡੀ ਅਜਿਹੀ ਕੇਂਦਰ ਸਰਕਾਰ ਹੈ ਜਿਹੜੀ ਸਨਾਤਨ ਦੇ ਵਿੱਚ ਵਿਸ਼ਵਾਸ ਰੱਖਦੀ ਹੈ, ਪਰ ਸਪਸ਼ਟ ਰੂਪ ਦੇ ਵਿੱਚ ਜੋ ਮੈਂ ਲਿਖਦੀ ਹਾਂ ਉਸ ਤੋਂ ਉਹ ਪਰੇਸ਼ਾਨ ਹੈ। ਉਹ ਕਹਿੰਦੇ ਕਿ ਮੈਨੂੰ ਇਸ ਕਰਕੇ ਹੈਰਾਨੀ ਨਹੀਂ ਹੋਈ ਕਿਉਂਕਿ ਸ਼ਕਤੀਸ਼ਾਲੀ ਦਲਿਤ ਆਵਾਜ਼ਾਂ ਨੂੰ ਹਮੇਸ਼ਾ ਮਿਟਾਇਆ ਗਿਆ ਜਦ ਉਹ ਸਾਡੇ ਕੰਮਾਂ ਦੀ ਸੱਚਾਈ ਦਾ ਸਾਹਮਣਾ ਨਹੀਂ ਕਰ ਪਾਉਂਦੇ। ਮੇਰੇ ਉਹ ਕਹਿੰਦੇ ਕਿ ਨਾਲ ਹੀ ਉਹਨਾਂ ਨੇ ਕਿਹਾ ਕਿ ਜਦ ਹਰ ਅਦਾਰਾ ਵਰਤਮਾਨ ਸਰਕਾਰ ਅੱਗੇ ਲਿਖ ਰਿਹਾ ਉਦੋਂ ਪੁਰਸਕਾਰ ਤੋਂ ਇਨਕਾਰ ਕਰਕੇ ਸੁਕੀਰਤ ਰਾਣੀ ਨੇ ਦਿਖਾਇਆ ਕਿ ਅਜਿਹੇ ਸਾਹਿਤਕਾਰ ਵੀ ਨੇ ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਮਜ਼ਬੂਤ ਹੈ, ਜਿਨ੍ਹਾਂ ਦੇ ਵਿੱਚ ਬੈਕਬੋਨ ਮੌਜੂਦ ਹੈ, ਜਿਨ੍ਹਾਂ ਦੇ ਵਿੱਚ ਅਣਖ ਗੈਰਤ ਮੌਜੂਦ ਹੈ, ਜਿਨ੍ਹਾਂ ਦਾ ਘੱਟੋ ਘੱਟ ਕੋਈ ਨਾ ਕੋਈ ਸਿਧਾਂਤਕ ਸਟੈਂਡ ਹੈ, ਜਿਨ੍ਹਾਂ ਦੀ ਕੋਈ ਨਾ ਕੋਈ ਵਿਚਾਰਧਾਰਕ ਸਟੈਂਡ ਹੈ, ਜਿਹੜੇ ਇਹਨਾਂ ਚੀਜ਼ਾਂ ਨੂੰ ਜ਼ਹਿਨੀਅਤ ਦੇ ਨਾਲ ਦੇਖਦੇ ਨੇ, ਪਾਰਖੂ ਨਿਗਾਹ ਦੇ ਨਾਲ ਦੇਖਦੇ ਨੇ। ਨਹੀਂ ਤਾਂ ਆਪਾਂ ਦੇਖਿਆ ਬਹੁਤ ਸਾਰੇ ਲੋਕ ਨੇ ਜਿਹੜੇ ਚਾਪਲੂਸੀ ਕਰਦੇ ਨੇ ਸਰਕਾਰਾਂ ਦੀ, ਸੱਤਾ ਦੇ ਵਿੱਚ ਬੈਠੇ ਲੋਕਾਂ ਦੀ, ਉੱਚ ਅਫਸਰਾਂ ਦੀ, ਧਨਾਡਾਂ ਦੀ, ਰਸੂਖਦਾਰਾਂ ਦੀ। ਪਰ ਸਦਕੇ ਜਾਈਏ, ਬਲਹਾਰੇ ਜਾਈਏ ਸੁਕੀਰਤ ਰਾਣੀ ਦੇ, ਜਿਨ੍ਹਾਂ ਦੀਆਂ ਰਚਨਾਵਾਂ ਦਿੱਲੀ ਯੂਨੀਵਰਸਿਟੀ ਦੇ ਸਿਲੇਬਸ ਦੇ ਵਿੱਚ ਰਚਨਾ ਆਉਣੀ ਕੋਈ ਆਮ ਸਧਾਰਨ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਪਰ ਉਦੋਂ ਜਦੋਂ ਹਟਾਈਆਂ ਤੇ ਉਦੋਂ ਵੀ ਉਹਨਾਂ ਦੀ ਆਲੋਚਨਾ ਹੋਈ ਤਾਂ ਉਦੋਂ ਵੀ ਉਹਨਾਂ ਨੇ ਆਪਣਾ ਸਟੈਂਡ ਕਲੀਅਰ ਰੱਖਿਆ। ਪਿੱਛੇ ਜੇ ਤੁਹਾਨੂੰ ਯਾਦ ਹੋਣਾ ਹੈ ਲਾਸ਼ਾਂ ਢੋਂਦੀ ਗੰਗਾ ਲਿਖਣ ਵਾਲੀ ਜਿਹੜੀ ਇੱਕ ਗੁਜਰਾਤੀ ਲੇਖਕਾ ਸੀ, ਉਹਨਾਂ ਨੂੰ ਵੀ ਕਾਫੀ ਟਰੋਲ ਕੀਤਾ ਗਿਆ ਸੀ। ਇਸੇ ਤਰ੍ਹਾਂ ਆਪਾਂ ਦੇਖਿਆ ਗੌਰੀ ਲੰਕੇਸ਼ ਦਾ ਕਤਲ ਕਰ ਦਿੱਤਾ ਗਿਆ। ਇੱਥੇ ਇਸੇ ਤਰ੍ਹਾਂ ਆਪਾਂ ਦੇਖਿਆ ਕਿ ਜਿਹੜੀ ਕੁੜੀ ਇੱਕ ਵਾਤਾਵਰਨ ਪ੍ਰੇਮੀ ਹੈ ਤੇ ਉਹ ਕਿਸਾਨ ਅੰਦੋਲਨ ਦੇ ਵਿੱਚ ਇੱਕ ਟੂਲ ਕਿੱਟ ਕਰਕੇ ਉਹਨੂੰ ਵੀ ਬੜਾ ਜਿਹੜਾ ਉਹ ਪਰਤੰਗ ਪਰੇਸ਼ਾਨ ਕੀਤਾ ਗਿਆ ਸੀ, ਉਹਦੀ ਗ੍ਰਿਫਤਾਰੀ ਹੋਈ ਸੀ। ਇਸ ਤਰ੍ਹਾਂ ਹੋਰ ਦਿਵਾਂਗਨਾ ਕਲਿਤਾ ਵਰਗੀਆਂ ਬੀਬੀਆਂ ਜਿਹੜੀਆਂ ਸਰਗਰਮ ਰਹਿੰਦੀਆਂ ਨੇ ਹਰ ਸੰਘਰਸ਼ਾਂ ਦੇ ਵਿੱਚ। ਬਹੁਤ ਸਾਰੀਆਂ ਮਿਸਾਲਾਂ ਨੇ ਕਿ ਇਹ ਲੋਕ ਜਿਹੜੇ ਸੰਘਰਸ਼ ਕਰਦੇ ਨੇ ਜਾਂ ਜਿਹੜੇ ਵਾਕਈ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਕਿ ਕਿਵੇਂ ਕਾਰਪੋਰੇਟ ਤੇ ਸਰਕਾਰਾਂ ਦੇ ਗੱਠਜੋੜ ਆਮ ਲੋਕਾਂ ਦੇ ਹੱਕ ਹਕੂਕਾਂ ਨੂੰ ਖੋਹ ਰਹੇ ਨੇ, ਤਾਂ ਉਹ ਜਦੋਂ ਸਟੈਂਡ ਲੈਂਦੇ ਨੇ ਤਾਂ ਉਹ ਵਾਕਈ ਮਿਸਾਲੀ ਬਣ ਜਾਂਦੇ ਆ। ਨਹੀਂ ਤਾਂ ਆਪਾਂ ਦੇਖਦੇ ਹਾਂ ਕਿ ਲੋਕਾਂ ਦੇ ਕਿੰਨੇ ਕੁ ਸਟੈਂਡ ਹੈ। ਤੁਸੀਂ ਪੰਜਾਬ ਦੇ ਵਿੱਚ ਹੀ ਨਿਗਾਹ ਮਾਰ ਲਓ, ਤੁਹਾਨੂੰ ਜਿਹੜੇ ਕੱਲ ਭਾਜਪਾ ਨੂੰ ਭੰਡ ਰਹੇ ਸੀਗੇ ਸਟੇਜਾਂ ਤੋਂ ਬੜਾ ਉੱਚੀ ਉੱਠ ਕੇ ਲੀਡਰ, ਅੱਜ ਉਹ ਭਾਜਪਾ ਦੇ ਵਿੱਚ ਜਾਣ ਲਈ ਤਰਲੋ ਮੱਛੀ ਹੋ ਰਹੇ ਨੇ। ਜਿਹੜੇ ਕਲਾਕਾਰ ਕਹਿੰਦੇ ਸੀਗੇ ਕਿ ਅਸੀਂ ਭਾਜਪਾ ਦੇ ਵਿਰੁੱਧ ਹੈ, ਭਾਜਪਾ ਨੇ ਗਲਤ ਕੀਤਾ, ਅੱਜ ਉਹ ਕਲਾਕਾਰ ਭਾਜਪਾ ਦੇ ਵਿੱਚ ਜਾਣ ਲਈ ਕਾਲੇ ਨੇ। ਪਾਰਟੀ ਕੋਈ ਵੀ ਹੋ ਸਕਦੀ ਹੈ, ਪਰ ਜਦੋਂ ਤੁਹਾਡੇ 'ਚ ਸਪਸ਼ਟਤਾ ਹੀ ਨਹੀਂ ਹੈ ਕਿ ਸਾਡੀ ਆਈਡੀਓਲੋਜੀ ਕੀ ਹੈ, ਸਾਡਾ ਸਿਧਾਂਤ ਕੀ ਹੈ, ਸਾਡਾ ਮੋਰਲ ਸਟੈਂਡ ਕੀ ਹੈ, ਸਾਡੇ ਐਥਿਕਸ ਕੀ ਨੇ, ਸਾਡਾ ਜ਼ਿੰਦਗੀ ਨੂੰ ਜਿਉਣ ਦਾ ਟੀਚਾ ਕੀ ਹੈ, ਅਸੀਂ ਕਿਹੜੇ ਪਾਸੇ ਹਾਂ, ਅਸੀਂ ਉਸ ਪਾਸੇ ਹਾਂ ਜਿੱਥੋਂ ਆਪਣੀਆਂ ਭਾਵਨਾਵਾਂ ਨੂੰ ਸਿਰਫ ਪੱਠੇ ਪਾਏ ਜਾ ਸਕਦੇ ਨੇ, ਜਿੱਥੋਂ ਆਪਣੀ ਹਉਮੈ ਨੂੰ ਪੱਠੇ ਪਾਏ ਜਾ ਸਕਦੇ ਨੇ, ਜਾਂ ਅਸੀਂ ਉਸ ਪਾਸੇ ਜਿੱਥੇ ਖੜ ਕੇ ਲੋਕਾਂ ਦੀ ਗੱਲ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਅਵਾਰਡਾਂ ਦੀ ਖਾਤਰ ਚਾਪਲੂਸੀਆਂ ਦੇ ਵਿੱਚ ਪੈ ਜਾਂਦੇ ਹਾਂ ਤਾਂ ਉਦੋਂ ਸਾਡੇ 'ਚ ਇੰਨੀ ਜ਼ਰੂਰਤ ਨਹੀਂ ਰਹਿੰਦੀ ਕਿ ਅਸੀਂ ਆਪਦਾ ਸਿਧਾਂਤਕ ਸਟੈਂਡ ਰੱਖ ਸਕੀਏ। ਬਹੁਤ ਔਖਾ ਹੈ। ਪਰ ਜਦੋਂ ਅਸੀਂ ਆਪਣੀ ਗੱਲ ਤੇ ਅੜੇ ਰਹਿੰਦੇ ਹਾਂ ਤਾਂ ਇਹ ਤੁਹਾਡੇ ਲਈ ਨੋਰਮਲ ਗੱਲਾਂ ਹੋ ਜਾਂਦੀਆਂ ਕਿ ਠੀਕ ਹੈ, ਅਵਾਰਡ ਨਹੀਂ ਮਿਲਿਆ ਤਾਂ ਕੋਈ ਵੱਡੀ ਗੱਲ ਨਹੀਂ। ਔਰ ਜਿੱਥੇ ਇਹ ਹੱਕ ਹੈ ਕਿ ਤੁਸੀਂ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ ਆਰਥਿਕ ਤੌਰ ਤੇ, ਭਾਵੇਂ ਕੋਈ ਕਾਰਪੋਰੇਟ ਆ ਕੋਈ ਵੀ ਹੈ, ਤਾਂ ਉੱਥੇ ਉਸ ਬੰਦੇ ਨੂੰ ਵੀ ਹੱਕ ਹੈ ਜਿਹਨੂੰ ਤੁਸੀਂ ਅਵਾਰਡ ਦੇਣਾ ਚਾਹੁੰਦੇ ਕਿ ਉਹ ਨਾ ਕਰ ਸਕਦਾ ਵਾ। ਸੋ ਇੱਕ ਵਾਰ ਫਿਰ ਤੋਂ ਇਹਨਾਂ ਨੇ ਸੁਕੀਰਤ ਰਾਣੀ ਜਿਹੜੇ ਨੇ ਉਹਨਾਂ ਨੇ ਸਾਬਿਤ ਕੀਤਾ ਕਿ ਹਰ ਬੰਦਾ ਜਿਹੜਾ ਉਹ ਸਰਕਾਰ ਦਾ ਪਿਆਦਾ ਨਹੀਂ ਹੁੰਦਾ ਜਾਂ ਕਾਰਪੋਰੇਟ ਦਾ ਪਿਆਦਾ ਬਣ ਕੇ ਨਹੀਂ ਵਿਚਰਦਾ। ਬਹੁਤੇ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਇਹਨਾਂ ਚੀਜ਼ਾਂ ਨਾਲੋਂ ਅਲੱਗ ਰਹਿੰਦੇ ਨੇ। ਹਰ ਮਿੱਟੀ ਕੁੱਟਿਆ ਨਹੀਂ ਭੁਰਦੀ, ਉਹ ਕਵਿਤਾ ਤੁਸੀਂ ਸੁਣੀ ਹੋਣੀ ਹੈ। ਸੋ ਆਖਿਰ ਦੇ ਵਿੱਚ ਇੰਨਾ ਹੀ ਕਹਿਣਾ ਚਾਹਾਂਗੇ ਕਿ ਜਿਹੜੇ ਲੋਕਾਂ ਦਾ ਸਿਧਾਂਤਕ ਕੋਈ ਸਟੈਂਡ ਆ ਤਾਂ ਉਹਨਾਂ ਨੂੰ ਉਸ ਸਟੈਂਡ ਤੇ ਰਹਿਣਾ ਚਾਹੀਦਾ, ਚਾਹੇ ਦੂਜੇ ਪਾਸੇ ਭੀੜ ਕਿੰਨੀ ਵੀ ਹੋਵੇ, ਚਾਹੇ ਦੂਜੇ ਪਾਸੇ ਵਸੀਲੇ ਜਾਂ ਦੂਜੇ ਪਾਸੇ ਦੌਲਤ ਕਿੰਨੀ ਵੀ ਹੋਵੇ। ਇਹ ਗੱਲਾਂ ਮੈਟਰ ਨਹੀਂ ਕਰਦੀਆਂ। ਗੱਲਾਂ ਮੈਟਰ ਇਹ ਕਰਦੀਆਂ, ਮਾਇਨੇ ਖੇਜ਼ ਗੱਲ ਇਹ ਹੈ ਕਿ ਕੀ ਤੁਸੀਂ ਵਾਕਈ ਉਹ ਕਰ ਰਹੇ ਹੋ ਜੋ ਤੁਹਾਡਾ ਸਿਧਾਂਤ ਕਹਿੰਦਾ, ਜੋ ਤੁਹਾਡੇ ਐਥਿਕਸ ਕਹਿੰਦੇ ਨੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ